ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ ਜੀ। ਮੇਰੇ ਵੱਲੋਂ ਵੀ ਸਭ ਸੁਣਨ ਵਾਲੇ ਸਤਿਕਾਰਯੋਗ ਸਰੋਤਿਆਂ ਨੂੰ ਔਰ ਡਿਜੀਟਲ ਪਲੇਟਫਾਰਮਸ ਰਾਹੀਂ ਦੇਖਣ ਵਾਲੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ ਹੈ। ਅੱਜ ਦਾ ਅਪਡੇਟ ਪਾਕਿਸਤਾਨ ਜਿਹੜਾ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਨਾਲ ਸ਼ਿੰਗਾਰਿਆ ਹੈ ਔਰ ਇਹ ਜਿਹੜਾ ਬੁਲੇਟਿਨ ਹੈ ਇਹ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਅੱਜ ਵੀ ਲੈ ਕੇ ਹਾਜ਼ਰ ਹਾਂ। ਉਦੋਂ ਜਦੋਂ ਅਮਰੀਕਾ ਦੇ ਵਿੱਚ 9 ਅਕਤੂਬਰ 2025 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 10 ਅਕਤੂਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨਾਲ ਚੱਲਦੇ ਹਾਂ ਜੀ। ਮਸੂਦ ਬਾਦਨੀਆ ਪਹਿਲੀ ਖਬਰ ਹਲੇ ਪਾਕਿस्तानी प्राइम मिनिस्टर ਦਾ ਅੱਤਗਰਦੀ ਬਾਰੇ ਬਿਆਨ ਤੇ ख्वाजा आसिफ ਦੀ ਨੈਸ਼ਨਲ ਅਸੈਂਬਲੀ 'ਚ ਅਫਗਾਨਿਸਤਾਨ ਖਿਲਾਫ ਗਰਮਾ ਗਰਮ ਤਕਰੀਰ। ਜੀ ਬਿਲਕੁਲ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਜੀ ਇਹ ਕੱਲ ਜਿਹੜੇ ਕਹਿ ਲਵੋ ਕਿ ਹਲਾਕਤਾਂ ਹੋਈਆਂ ਸਨ ਅੱਤਗਰਦਾਂ ਦੀਆਂ, ਉਹਦੇ ਨਾਲ ਫੌਜ ਦੀਆਂ, ਉੱਥੇ ਜਿਹੜੇ ਫੌਜੀ ਅਫਸਰ ਸਨ ਔਰ ਜਵਾਨ ਸਨ, ਉਹਨਾਂ ਦੀ ਪਿੰਡੀ 'ਚ ਜਿਹੜੇ ਜਨਾਜ਼ੇ ਦੀ ਨਮਾਜ਼ ਸੀਗੀ ਉਹ ਪੜ੍ਹਨ ਤੋਂ ਬਾਅਦ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਆਖਿਆ ਕਿ ਹੁਣ ਵੇਲਾ ਆ ਗਿਆ ਹੈ ਕਿ ਅੱਤਗਰਦੀ ਦੇ ਖਿਲਾਫ ਬੜੇ ਤਗੜੇ ਔਰ ਪੱਕੇ ਕੰਮ ਨੇ ਜਿਹੜੇ ਉਹ ਕਰਨੇ ਪੈਣਗੇ ਔਰ ਹੁਣ ਇਹਦੇ 'ਚ ਕਿਸੇ ਕਿਸਮ ਦੀ ਕੋਈ ਰਿਆਇਤ ਹੈ ਜਿਹੜੀ ਉਹ ਨਹੀਂ ਕਰਾਂਗੇ। ਯਾਦ ਰਵੇ ਕਿ ਇਸ ਤੋਂ ਪਹਿਲੋਂ ਇਮਰਾਨ ਖਾਨ ਵੱਲੋਂ ਸੀਐਮ ਮਿੱਥੇ ਗਏ ਨੇ ਜਿਹੜੇ KPK ਵਾਸਤੇ ਨਵੇਂ, ਹਜੇ ਉਹਨਾਂ ਨੇ ਇਲੈਕਟ ਹੋਣਾ ਹੈ, ਸ਼ਕੀਲ ਆਫਰੀਦੀ। ਉਹਦੇ ਬਾਰੇ ਇਨਫੋਰਮੇਸ਼ਨ ਔਰ ਬ੍ਰਾਡਕਾਸਟਿੰਗ ਦੇ ਜਿਹੜੇ ਮਿਨਿਸਟਰ ਨੇ ਫੈਡਰਲ ਤਾਰੜ ਸਾਹਿਬ, ਉਹਨਾਂ ਨੇ ਇਹ ਆਖਿਆ ਸੀਗਾ ਕਿ ਉਹਨੂੰ ਸਿਰਫ ਔਰ ਸਿਰਫ ਇਸ ਲਈ ਲਿਆਂਦਾ ਗਿਆ ਹੈ ਤਾਂ ਜੇ ਉਹ ਅੱਤਗਰਦਾਂ ਦੀ ਹਮਾਇਤ ਕਰੇ, ਉਹਨਾਂ ਦੀ ਤਰਫਦਾਰੀ ਕਰੇ। ਉਸ ਤੋਂ ਬਾਅਦ ਇਹ ਮਾਮਲਾ ਹੋਇਆ। ਨਾਲ ਹੀ ਫਿਰ ਨੈਸ਼ਨਲ ਅਸੈਂਬਲੀ 'ਚ ਜਿੱਦਾਂ ਤੁਸੀਂ ਦੱਸਿਆ ਇਕੱਠ ਸੀਗਾ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ख्वाजा आसिफ ਹੋਣੇ ਨੇ ਜਿਹੜੇ, ਉਹਨਾਂ ਆਖਿਆ ਕਿ ਅਸੀਂ ਬਥੇਰਾ ਰੌਲਾ ਪਾਇਆ, ਦੁਨੀਆ ਸਾਡੀ ਗੱਲ ਨਹੀਂ ਸੁਣਦੀ। ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਅਫਗਾਨਿਸਤਾਨ 'ਚ ਫਲਾਂ ਥਾਂ ਟਿਕਾਣੇ ਨੇ, 63 ਤੋਂ ਵੱਧ ਟਿਕਾਣੇ ਨੇ ਜਿਨ੍ਹਾਂ ਦੀ ਬਕਾਇਦਾ ਹੋਣ ਦੀ ਰਿਪੋਰਟ ਆ ਜਿਹੜੀ ਕਿ ਇਹ ਥਾਂ, ਇਹ ਸ਼ਹਿਰ ਫਲਾਂ ਥਾਂ ਤੇ ਇਹ ਟਿਕਾਣੇ ਜਿੱਥੇ ਟ੍ਰੇਨਿੰਗ ਹੋਣ ਲਈ। ਇੱਥੋਂ ਇਹ ਟ੍ਰੇਨਰ ਨੇ ਜਿਹੜੇ ਪਾਕਿਸਤਾਨ 'ਚ ਦਰਅੰਦਾਜ਼ੀ ਕਰਦੇ ਨੇ, ਆਉਂਦੇ ਨੇ, ਟੱਪਦੇ ਨੇ, ਹਮਲੇ ਕਰਦੇ ਨੇ। ਹੁਣ ਵੇਲਾ ਆ ਗਿਆ ਹੈ ਕਿ ਅਫਗਾਨਿਸਤਾਨ ਨੇ ਜੇ ਇਸ ਮਾਮਲੇ 'ਚ ਕੁਝ ਕੀਤਾ ਤਾਂ ਠੀਕ ਹੈ, ਨਹੀਂ ਤੇ ਅਸੀਂ ਕਿਸੇ ਕਿਸਮ ਦੀ ਕੋਈ ਰਿਆਇਤ ਆ ਜਿਹੜੀ ਉਹ ਨਹੀਂ ਦਾਂਗੇ। ਇਹ ਸਾਡੇ ਵੱਲੋਂ ਫਾਈਨਲ ਵਾਰਨਿੰਗ ਹੈ ਜਿਹੜੀ ਉਹ ਹੈ। ਸੋ ਇਹ ਉਹਨਾਂ ਨੈਸ਼ਨਲ ਅਸੈਂਬਲੀ ਦੇ ਇਕੱਠ ਦੇ ਵਿੱਚ ਦੋ ਟੋਕ ਤਕਰੀਰਾਂ ਕੀਤੀਆਂ ਨੇ। ਉਹਨਾਂ ਨੇ ਆਖਿਆ ਕਿ ਗੱਲਬਾਤ ਦੇ ਨਾਲ ਅਫਗਾਨਿਸਤਾਨ ਨੂੰ ਬਾਰ-ਬਾਰ ਸ਼ਿਕਾਇਤਾਂ ਕਰਨ ਦੇ ਨਾਲ ਕੋਈ ਨਤੀਜਾ ਜਿਹੜਾ ਨਹੀਂ ਨਿਕਲਣ ਦਿਆ। ਇਧਰ ਅਸੀਂ ਕਹਿੰਦੇ ਆ, ਉਧਰੋਂ ਜ਼ਾਹਿਰ ਤਾਲਿਬਾਨ ਵੀ ਇਹ ਕਹਿੰਦੇ ਨੇ ਕਿ ਪਾਕਿਸਤਾਨੀ ਇੰਟੈਲੀਜੈਂਸ ਏਜੰਸੀਆਂ ਔਰ ਫੋਰਸਿਸ ਨੇ ਜਿਹੜੇ ਉਹਨਾਂ ਦੇ ਆਪਣੇ ਅੰਦਰ ਕਮਜ਼ੋਰੀਆਂ ਨੇ, ਖਰਾਬੀਆਂ ਨੇ, ਉਹ ਆਪਣੇ ਅੰਦਰ ਦੇ ਮਾਮਲੇ ਸੁਧਾਰਨ, ਸਾਡੇ ਤੇ ਇਲਜ਼ਾਮ ਨਾ ਲਾਉਣ। ਪਾਕਿਸਤਾਨ ਕਹਿੰਦੇ ਆ ਕਿ ਇਹ ਪ੍ਰੂਫ ਨੇ ਜਿਹੜੇ ਅਸੀਂ ਦੇਣ ਆ, ਹੁਣ ਰਿਆਇਤ ਕੋਈ ਨਹੀਂ। ਵੇਖੋ ਅੱਗੇ ਮਾਮਲੇ ਜਿਹੜੇ ਹੁਣ ਕਿੱਧਰ ਨੂੰ ਚੱਲੇ ਜੀ। ਲਾਹੌਰ ਦੀ ਮੁਲਤਾਨ ਰੋਡ ਜੰਗ ਦਾ ਮੈਦਾਨ ਬਣ ਗਈ। ਤਹਿਰੀਕ ਲਬੈਕ ਦੇ ਸਾਧ ਰਿਜ਼ਵੀ ਹੋਰਾਂ ਦੀ ਗ੍ਰਿਫਤਾਰੀ ਲਈ ਝੜਪਾਂ ਤੇ ਤਲਾਲ ਚੌਧਰੀ ਹੋਰਾਂ ਦਾ ਵੀ ਬਿਆਨ ਸਾਹਮਣੇ ਆ ਗਿਆ। ਜੀ ਬਿਲਕੁਲ। ਇਹ ਪਰਵੀਨ ਅਸਲ 'ਚ ਨਾ 10 ਅਕਤੂਬਰ ਨੂੰ ਇਹ ਧਾਰਮਿਕ ਸਿਆਸੀ ਪਾਰਟੀ ਹੈ ਤਹਿਰੀਕ ਲਬੈਕ ਪਾਕਿਸਤਾਨ, ਉਹਨਾਂ ਵੱਲੋਂ ਫਲਸਤੀਨੀਆਂ ਦੀ ਜਾਂ ਗਾਜ਼ਾ ਦੇ ਜਿਹੜੇ ਲੋਕ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਲਾਹੌਰ ਤੋਂ ਇਸਲਾਮਾਬਾਦ ਤੱਕ ਮਾਰਚ ਕਰਨਾ ਸੀਗਾ। ਇਸ ਤੋਂ ਪਹਿਲੇ ਜਮਾਤ ਇਸਲਾਮੀ ਵਾਲਿਆਂ ਨੇ ਵੀ ਕੀਤਾ ਸੀਗਾ। ਉਹਨਾਂ ਦਾ ਪੂਰੇ ਮੁਲਕ 'ਚੋਂ ਇਕੱਠਾ ਹੋ ਕੇ ਕਾਫਲਾ ਜਿਹੜਾ ਮਨਸੂਰਾ ਲਾਹੌਰ ਪਹੁੰਚਿਆ। ਉੱਥੇ ਫਿਰ ਇੰਤਜ਼ਾਮੀਆ ਨੇ ਕਿਹਾ ਕਿ ਇਹ ਕੰਮ ਨਹੀਂ ਹੋਣਾ, ਉਹਨਾਂ ਤੇ ਮੁਕਾ ਦਿੱਤਾ ਉਹ ਕੰਮ। ਇਹਨਾਂ ਆਖਿਆ ਨਹੀਂ ਜੀ ਅਸੀਂ ਕਰਾਂਗੇ। ਤੇ ਜਦੋਂ ਇਹਨਾਂ ਨੇ ਨਿਕਲਣਾ ਸੀਗਾ 9 ਤੇ 10 ਅਕਤੂਬਰ ਦੀ ਵਿਚਕਾਰਲੀ ਰਾਤ, ਉਦੋਂ ਦੁਪਹਿਰ ਤੋਂ ਹੀ ਹਾਲਾਤ ਨੇ ਜਿਹੜੇ ਇਹ ਲਾਹੌਰ ਯਤੀਮਖਾਨਾ ਚੌਕ ਆ ਔਰ ਮੁਲਤਾਨ ਰੋਡ ਇੱਕ ਤਕੋਨ ਬਣਦੀ ਆ। ਬਹੁਤ ਘਣੀ ਆਬਾਦੀ ਵਾਲਾ ਇਲਾਕਾ ਹੈ ਔਰ ਇੱਥੇ ਇੱਕ ਮਸਜਿਦ ਹੈ ਜਿਹਨੂੰ TLP ਆ ਤਹਿਰੀਕ ਲਬੈਕ ਪਾਕਿਸਤਾਨ ਦਾ ਹੈੱਡਕੁਆਟਰ ਕਿਹਾ ਜਾਂਦਾ। ਉੱਥੇ ਹੁਣ ਦੀ ਇਹ ਲੀਡਰਸ਼ਿਪ ਜਿਹੜੀ ਸਾਧ ਰਿਜ਼ਵੀ ਜਿਨ੍ਹਾਂ ਵੱਲੋਂ ਇਹ ਕਾਲ ਦਿੱਤੀ ਗਈ ਹੈ, ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਜਦੋਂ ਭਾਰੀ ਨਫਰੀ ਉੱਥੇ ਪਹੁੰਚੀ। ਇਸ ਵੇਲੇ ਵੀ ਜੋ ਇਤਲਾਵਾਂ ਆ ਰਹੀਆਂ ਨੇ, ਅਸੀਂ ਖਬਰ ਦੇ ਰਹੇ ਹਾਂ ਕਿ ਇਲਾਕੇ ਨੂੰ ਮੁਸੱਲਾ ਹੋ ਕੇ ਪੂਰੇ ਚੁਕੰਨੇ ਹੋ ਕੇ ਪੁਲਿਸ ਦੀ ਭਾਰੀ ਫੋਰਸਿਸ ਨੇ ਘੇਰਿਆ ਹੋਇਆ ਹੈ। ਵਕਫੇ ਦੇ ਨਾਲ ਗੋਲੀ ਚੱਲ ਰਹੀ ਹੈ। ਅਥਰੂ ਵਗਾਉਣ ਵਾਲੀ ਗੈਸ ਹੈ ਜਿਹੜੀ ਉਹ ਵੀ ਸੁੱਟੀ ਜਾ ਰਹੀ ਹੈ। ਇਸ ਏਰੀਆ ਦੇ ਵਿੱਚ ਇੰਟਰਨੈਟ ਔਰ ਮੋਬਾਈਲ ਸਰਵਿਸ ਹੈ ਜਿਹੜੀ ਉਹ ਵੀ ਬੰਦ ਆ। ਪੱਤਰਕਾਰ ਨੇ ਜਿਹੜੇ ਉਹਨਾਂ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਔਰ ਤਹਿਰੀਕ ਲਬੈਕ ਦੇ ਪੂਰੇ ਮੁਲਕ ਚੋਂ ਇਕੱਠੇ ਹੋ ਕੇ ਲਾਹੌਰ ਆ ਕੇ ਕਾਫਲੇ ਦੀ ਸੂਰਤ ਅੱਗੇ ਜਾਣ ਵਾਲੇ ਜਿੰਨੇ ਕਾਰਕੁਨ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ। ਤਹਿਰੀਕ ਲਬੈਕ ਦੇ ਜ਼ਰੀਆਂ ਦਾ ਆਖਣਾ ਹੈ ਕਿ ਜੀ ਇਸ ਮਾਰ ਕੁਟਾਈ ਦੇ ਵਿੱਚ ਸਾਡੇ ਦਰਜਨਾਂ ਜਿਹੜੇ ਹਾਮੀ ਨੇ ਉਹ ਫੱਟਰ ਹੋ ਗਏ ਨੇ ਔਰ 2 ਬੰਦਿਆਂ ਦੀ ਹਲਾਕਤ ਹੋਈ ਹੈ। ਪੁਲਿਸ ਜ਼ਰੀਏ ਇਹਦੀ ਤਸਦੀਕ ਨਹੀਂ ਕਰਨ ਦੇ। ਉਹ ਕਹਿੰਦੇ ਨੇ ਜੀ ਇਹ ਇhtਜਾਜ ਨਾ ਤੇ ਇਹਨਾਂ ਨੇ, ਪਹਿਲੀ ਗੱਲ ਇਹ ਕਿ ਇਹਨਾਂ ਨੇ ਇਜਾਜ਼ਤ ਹੀ ਨਹੀਂ ਲਈ। ਜੇ ਇਹਨਾਂ ਨੇ ਇਜਾਜ਼ਤ ਵੀ ਨਹੀਂ ਲਈ ਔਰ ਦੂਸਰਾ ਇਹਨਾਂ ਦਾ ਪਲਾਨ ਕੁਝ ਹੋਰ ਸੀਗਾ ਕਿ ਪੁਲਿਸ ਦੇ ਨਾਲ ਜਦੋਂ ਝੜਪਾਂ ਹੋਣਗੀਆਂ ਇਹਨਾਂ ਕੋਲੋਂ
ਕਿੱਲ ਠੋਕੇ ਡੰਡੇ ਨੇ ਜਿਹੜੇ ਹਾਂ ਜਿਨ੍ਹਾਂ ਦੇ ਨਾਲ ਇਹਨਾਂ ਪੁਲਿਸ ਤੇ ਹਮਲਾ ਕਰਨਾ ਸੀ ਉਹ ਫੜੇ ਗਏ ਨੇ, ਅਸਲਾ ਫੜਿਆ ਗਿਆ, ਗਲੇਲਾ ਫੜੀਆਂ ਗਈਆਂ ਆ, ਮਾਸਕ ਫੜੇ ਗਏ ਨੇ ਜਿਹੜੇ ਅਥਰੂ ਗੈਸ ਤੋਂ ਬਚਾਉਣਗੇ। ਇਹੋ ਜਿਹੀਆਂ ਬਹੁਤ ਸਾਰੀਆਂ ਸ਼ੈਵਾਂ ਨੇ ਜਿਹੜੀਆਂ ਅਸੀਂ ਫੜੀਆਂ ਨੇ। ਧੜਾ ਧੜ ਗ੍ਰਿਫਤਾਰੀਆਂ ਹੋ ਕੇ ਪਾਕਿਸਤਾਨ ਭਰ ਦੇ ਵਿੱਚੋਂ ਇਹਨਾਂ ਦੇ ਕਾਰਕੁਨ ਨੇ ਜਿਹੜੇ ਉਹ ਪਰਚੇ ਦਿੱਤੇ ਜਾ ਰਹੇ ਨੇ। ਹਜੇ ਵੀ ਝੜਪਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ। ਇਧਰੋਂ ਜਿਹੜੇ ਤਲਾਲ ਚੌਧਰੀ ਹੋਣੇ ਨੇ ਉਹਨਾਂ ਨੇ ਆਖਿਆ ਕਿ ਇਸ ਵੇਲੇ ਫਲਸਤੀਨ 'ਚ ਗਾਜ਼ਾ 'ਚ ਅਮਨ ਸਮਝੌਤਾ ਹੋ ਗਿਆ। ਇਸ ਮਾਰਚ ਦਾ ਤੁਕ ਕੀ ਬਣਦਾ ਸੀਗਾ? ਇਹ ਤੇ ਇਹਨਾਂ ਨੂੰ ਦੁੱਖ ਹੋਇਆ ਆ ਔਰ ਇਹ ਹੰਗਾਮਾ ਕਰਨਾ ਚਾਹੁੰਦੇ ਨੇ। ਇਹਦੇ ਤੇ ਇਹ ਇੱਕ ਸਿਆਸੀ ਛੇੜਛਾੜ ਕਰ ਰਹੇ ਨੇ। ਯਾਦ ਰਵੇ ਕਿ ਪਹਿਲਾਂ ਵੀ ਇਸ ਪਾਰਟੀ ਵੱਲੋਂ ਪ੍ਰਵੀਨ ਕਈ ਵਾਰ ਇਹ ਮਾਮਲੇ ਹੋਏ ਨੇ ਔਰ ਇਹਨਾਂ ਨੂੰ ਡੱਕਿਆ ਗਿਆ। ਸੋ ਹੁਣ ਵੀ ਇਸ ਵੇਲੇ ਤੱਕ ਝੜਪਾਂ ਚੱਲ ਰਹੀਆਂ ਨੇ। ਕਹਿ ਰਹੇ ਨੇ ਕਿ ਲਾਹੌਰ ਦੇ ਇਹ ਇਲਾਕਾ ਜਿਹਦੇ ਨਾਲ ਇਕਬਾਲ ਟਾਊਨ ਲੱਗਾ ਆ, ਯਤੀਮਖਾਨਾ ਚੌਕ ਲੱਗਾ, ਕਈ ਸਬਜ਼ਾਜ਼ਾਰ ਹੈ, ਮੁਲਤਾਨ ਰੋਡ ਦੀਆਂ ਆਪਣੀਆਂ ਆਬਾਦੀਆਂ, ਇਹ ਸਾਰੀਆਂ ਡਿਸਟਰਬ ਹੋ ਰਹੀਆਂ ਔਰ ਵੱਡੀਆਂ ਝੜਪਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਕਹਿ ਲਓ ਕਿ ਲਾਲਾ ਲਾਲਾ ਮਚੀ ਪਈ ਜੀ। ਨਵੇਂ ਮਿੱਥੇ ਗਏ ਸੀਐਮ KPK यानी कि सीएम खैबर पख्तूनख्वा सुहेल अफरीदी सुनिया है कि बुशरा बीबी ते इमरान खान दी भैन अलीमा खान होरां दी इन्हां दे पिछे पक्की सिफारिश आ। ਜੀ ਪ੍ਰਵੀਨ ਆਖਿਆ ਤੇ ਸਾਡੇ ਜ਼ਰੀਏ ਇਹੋ ਹੀ ਦੱਸ ਰਹੇ ਨੇ ਕਿ ਬੁਸ਼ਰਾ ਬੀਬੀ ਜਿਹੜੇ ਕਿ ਜੇਲ੍ਹ ਦੇ ਅੰਦਰ ਬੰਦ ਨੇ ਔਰ ਅਲੀਮਾ ਖਾਨ ਜਿਹੜੀ ਇਮਰਾਨ ਖਾਨ ਦੀ ਭੈਣ ਔਰ ਭਰਾ ਦੇ ਨਾਲ ਮੁਲਾਕਾਤ 'ਚ ਸੋਹਬਤਾਂ ਚੁੱਕਦੀ। ਇਹ ਤਾਂ ਮੰਨਣ ਵਾਲੀ ਗੱਲ ਹੈ ਕਿ ਇਸ ਵੇਲੇ ਇਮਰਾਨ ਖਾਨ ਦਾ ਪੂਰਾ ਪਰਿਵਾਰ ਹੈ ਜਿਹੜਾ ਉਹ ਸੋਹਬਤਾਂ 'ਚ ਲੰਡਿਆ। ਇਹ ਜੀ ਸੁਹੇਲ ਆਫਰੀਦੀ ਹੋਣੇ ਨੇ ਜਿਹੜੇ ਇਹਨਾਂ ਦੇ ਮਾਮਲੇ 'ਚ ਵਾਕਿਆ ਸੁਣਿਆ ਕਿ ਦੋਵੇਂ ਆਪਸ 'ਚ ਵੈਸੇ ਨਨਾਨ ਭਰਜਾਈ ਦੀ ਏਡੀ ਸੁਣੇ ਨਹੀਂ ਬਣਦੀ, ਪਰ ਇਸ ਮਾਮਲੇ ਦੇ ਉੱਤੇ ਦੋਵੇਂ ਇੱਕ ਨੇ ਔਰ ਉਹਨਾਂ ਨੇ ਏਕਤਾ ਜ਼ਾਹਰ ਕੀਤੀ ਹੈ। ਦੋਵਾਂ ਦੀ ਰਿਕਮੈਂਡੇਸ਼ਨ ਕਹਿ ਲਓ, ਸਿਫਾਰਿਸ਼ ਕਹਿ ਲਓ, ਉਹਦੇ ਤੇ ਸੁਹੇਲ ਆਫਰੀਦੀ ਹੋਣਾ ਨੂੰ ਮਿਥਿਆ ਗਿਆ ਕਿ ਅਗਲਾ ਸੀਐਮ ਖੈਬਰ ਪਖਤੂਨਖਾਨ ਇਹ ਹੋਏਗਾ। ਅਮੀਨ ਗੰਡਾਪੁਰ ਉਹਨਾਂ ਨੇ ਵੀ ਹਮਾਇਤ ਕੀਤੀ ਹੈ, ਪਰ ਇਸ ਵੇਲੇ ਅਲੀ ਖਾਨ, ਅਮੀਨ ਗੰਡਾਪੁਰ ਇਹਨਾਂ ਦੇ ਮਾਮਲੇ ਦੇ ਵਿੱਚ ਇਮਰਾਨ ਖਾਨ ਦੇ ਹਾਮੀ ਨੇ ਜਿਹੜੇ ਉਹ ਇਹਨਾਂ ਤੋਂ ਨਫ਼ਰਤ ਕਰ ਰਹੇ, ਇਹਨਾਂ ਨੂੰ ਕੋਈ ਚੰਗਾ ਨਹੀਂ ਸਮਝ ਰਹੇ। ਮੈਂ ਤੁਹਾਨੂੰ ਇੱਥੇ ਇਹ ਦੱਸਦਾ ਕਿ ਮੁਹੰਮਦ ਸੁਹੇਲ ਆਫਰੀਦੀ ਹੋਣੇ ਨੇ ਪ੍ਰਵੀਨ ਪਹਿਲੀ ਵਾਰ ਜਦੋਂ ਇਹਨਾਂ ਨੇ ਚੋਣਾਂ 'ਚ ਹਿੱਸਾ ਲਿਆ ਸੀ ਨਾ ਤੇ ਬੀਇੰਗ ਕਾਉਂਸਲਰ ਲਿਆ ਸੀਗਾ ਇਮਰਾਨ ਖਾਨ ਦੀ ਸਿਆਸੀ ਪਾਰਟੀ ਤੋਂ। ਪਹਿਲੀਆਂ ਚੋਣਾਂ ਜਾਂ ਪਹਿਲਾ ਸਿਆਸੀ ਕੈਰੀਅਰ ਦਾ ਇਲੈਕਸ਼ਨ ਹੈ ਜਿਹੜਾ ਉਹ ਵੀ ਇਮਰਾਨ ਖਾਨ ਨਾਲ ਲੜਿਆ ਸੀਗਾ। ਹੁਣ ਵੀ ਫਿਰ ਇਹ ਪਿਛਲੇ ਰਾਜ ਦੌਰਾਨ ਇਮਰਾਨ ਖਾਨ ਜਦੋਂ ਹੈ ਸਨ ਉਦੋਂ ਇਹ ਸੂਬਾ ਖੈਬਰ ਪਖਤੂਨਖਾਨ ਦੇ ਐਜੂਕੇਸ਼ਨ ਸੂਬਾ ਮਿਨਿਸਟਰ ਵੀ ਰਹੇ। ਹੁਣ ਉੱਥੋਂ ਲੈ ਕੇ ਅੱਛਾ ਪਹਿਲੀਆਂ ਚੋਣਾਂ ਜਦੋਂ ਲੜੀਆਂ ਤੇ ਉਦੋਂ ਇਹਨਾਂ ਕੋਲ ਪੈਸੇ ਕੋਈ ਨਹੀਂ ਸਨ। ਇਮਰਾਨ ਖਾਨ ਦੀ ਹਾਮੀ ਜਿਹੜੀ ਸਟੂਡੈਂਟ ਫੋਰਸ ਸੀਗੀ ਜਿਹਨੂੰ ਇਨਸਾਫ ਸਟੂਡੈਂਟ ਫੈਡਰੇਸ਼ਨ ਦੇ ਨਾਂ ਤੋਂ ਜਾਣਿਆ ਜਾਂਦਾ, ਉਹਨਾਂ ਨੇ ਚੰਦਾ ਇਕੱਠਾ ਕਰਕੇ, ਡੋਨੇਸ਼ਨ ਇਕੱਠਾ ਕਰਕੇ ਇਸ ਬੰਦੇ ਨੂੰ ਇਲੈਕਸ਼ਨ ਲੜਾਇਆ ਸੀਗਾ। ਹੁਣ ਇਹ ਆਖਿਆ ਜਾ ਰਿਹਾ ਹੈ ਕਿ ਜੋਸ਼ੀਲਾ ਆ ਤਾਂ ਆਇਆ ਇਮਰਾਨ ਖਾਨ ਦੀ ਰਿਹਾਈ ਦੇ ਵਾਸਤੇ ਕਈ ਇhtਜਾਜ, ਕਈ ਪ੍ਰੋਟੈਸਟ ਨੇ ਜਿਹੜੇ ਉਹ ਅਮੀਨ ਗੰਡਾਪੁਰ ਹੋਣੇ ਸਨ ਜਦੋਂ ਸੀਐਮ ਉਹ ਨਾਕਾਮ ਹੋਏ। ਹੁਣ ਇੱਕ ਨਵੀਂ એનર્ਜੀ ਆਏਗੀ ਕਾਰਕੁਨਾਂ 'ਚ, ਹਮਾਇਤੀਆਂ ਦੇ ਵਿੱਚ ਔਰ ਇਹ ਮਾਮਲਾ ਜਿਹੜਾ ਇਹ ਅੱਗੇ ਟੁਰੇਗਾ ਔਰ ਇਹ ਬੰਦਾ ਡੈਡ ਲੈਵਲ ਤੱਕ ਯਾਨੀ ਮਰਨ ਦੀ ਹੱਦ ਤੱਕ ਇਮਰਾਨ ਖਾਨ ਦੇ ਨਾਲ ਮੁਹੱਬਤ ਕਰਨ ਵਾਲਾ ਔਰ ਵਫਾਦਾਰ ਜਾਣਿਆ ਜਾਂਦਾ ਆ। ਤੇ ਵੇਖੋ ਅੱਗੇ ਹੁਣ ਇਸ ਸਿਆਸਤ ਦੇ ਜਿਹੜੀ ਕਿਹੜਾ ਰੋਕ ਲੈਂਦੀ ਹੈ। ਜਦ ਕਿ ਜਿਹੜੇ ਮੈਂ ਪਹਿਲੀ ਖਬਰ ਦੇ ਵਿੱਚ ਦੱਸਿਆ ਹੈ ਕਿ ਫੈਡਰਲ ਸਰਕਾਰ ਦੇ ਜ਼ਿੰਮੇਦਾਰ ਨੇ, ਉਹਨਾਂ ਦਾ ਆਖਣਾ ਹੈ ਕਿ ਇਹ ਅਤਗਰਦਾਂ ਦੀ ਹਮਾਇਤ ਲਈ ਸਾਹਮਣੇ ਆਇਆ ਕਿਉਂਕਿ ਖੈਬਰ ਪਖਤੂਨਖਾਨ ਸਰਕਾਰ ਦਾ ਇਹ ਆਖਣਾ ਹੈ ਕਿ ਅਫਗਾਨਿਸਤਾਨ ਦੇ ਨਾਲ ਮਤੱਕਾ ਲਾਉਣ ਦੀ ਬਜਾਏ ਇਹ ਮਾਮਲਾ ਗੱਲਬਾਤ ਦੇ ਨਾਲ ਹੱਲ ਕਰਨਾ ਚਾਹੀਦਾ। ਅਸੀਂ ਆਪ ਅਫਗਾਨਿਸਤਾਨ ਨੂੰ ਜਾ ਕੇ ਗੱਲਬਾਤ ਕਰਨ ਲਈ ਉੱਥੇ ਜ਼ਿੰਮੇਦਾਰਾਂ ਨੂੰ ਤਿਆਰ ਹਾਂ। ਜਦ ਕਿ ਫੈਡਰਲ ਸਰਕਾਰ ਦਾ ਇਹ ਆਖਣਾ ਹੈ ਕਿ ਗੱਲਬਾਤ ਫੈਡਰਲ ਸਰਕਾਰ ਨੇ ਉੱਥੋਂ ਦੀ ਗਵਰਨਮੈਂਟ ਦੇ ਨਾਲ ਕਰਨੀ, ਸੂਬਾ ਸਰਕਾਰ ਵਿੱਚੋਂ ਦੀ ਚੋਰ ਨਾਲੋਂ ਪੰਡ ਕਾਲੀ ਕਿਉਂ ਬਣਨ ਰਹੀ ਹੈ। ਬਹਰਹਾਲ ਸੁਹੇਲ ਆਫਰੀਦੀ ਦੇ ਆਉਣ ਦੇ ਨਾਲ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੂੰ ਇੱਕ ਨਵੀਂ ਤਾਕਤ ਲੱਭਣ ਦੀ ਉਮੀਦ ਕੀਤੀ ਜਾ ਰਹੀ ਹੈ, ਜਿਹਦਾ ਪੱਕ ਮੈਨੂੰ ਇਹਨਾਂ ਗੱਲਾਂ ਤੋਂ ਹੋ ਰਿਹਾ ਹੈ ਕਿ ਹੁਕਮਰਾਨ ਧੜਾ ਜਿਹੜਾ ਉਹ ਖਿਲਾਫ ਬਿਆਨ ਦੇ ਰਿਹਾ ਜੀ। ਸੁਣਿਆ ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਦੀ ਮੁਲਾਕਾਤ ਹੋਈ ਹੈ ਜੀ ਅਮਰੀਕਨ ਐਂਬੈਸਡਰ ਦੇ ਨਾਲ, ਬੜੀ ਖਾਸ ਮੁਲਾਕਾਤ ਹੋਈ ਜੀ। ਬਿਲਕੁਲ ਪਾਕਿਸਤਾਨ 'ਚ ਕੰਮ ਕਰਦੀ ਅਮਰੀਕਨ ਐਂਬੈਸਡਰ ਨੇ ਜਿਹੜੀ ਨਟਾਲੀ ਬੇਕਰ ਹੋਣੇ, ਉਹਨਾਂ ਦੀ ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣਾ ਦੇ ਨਾਲ ਇਸਲਾਮਾਬਾਦ 'ਚ ਮੁਲਾਕਾਤ ਹੋਈ ਹੈ ਔਰ ਇਸ ਮੁਲਾਕਾਤ ਦੇ ਵਿੱਚ ਅਰਬ ਪੱਟੀ ਜਿਹੜੀ ਗਲਫ ਕਿਹਾ ਜਾਂਦਾ ਹੈ ਇਹਨਾਂ ਮੁਲਕਾਂ ਦੇ ਮਾਮਲੇ ਦੇ ਉੱਤੇ ਹੈ ਜਿਹੜੀ ਉਹ ਗੱਲਬਾਤ ਹੋਈ ਔਰ ਸੁਣਿਆ ਕਿ ਵਾਸ਼ਿੰਗਟਨ DC ਦੇ ਵਿੱਚ ਮੁਲਾਕਾਤਾਂ ਔਰ ਉਸ ਤੋਂ ਬਾਅਦ ਉੱਥੋਂ ਦਾ ਖਾਸ ਨਾਂ ਹੈ ਜਿਹੜਾ ਉਹ ਇਸਾਕ ਡਾਰ ਹੋਣਾ ਤੱਕ ਪਹੁੰਚਿਆ ਹੈ ਔਰ ਇਹ ਮੁਲਾਕਾਤ ਐਨ ਉਸ ਵੇਲੇ ਹੋਈ ਹੈ ਜਦੋਂ ਇਸਰਾਈਲ ਔਰ ਫਲਸਤੀਨ ਯਾਨੀ ਹਮਾਸ ਵਿਚਕਾਰ ਇੱਕ ਅਮਨ ਸਮਝੌਤਾ ਜਿਹੜਾ ਉਹ ਹੋਇਆ ਔਰ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੇ ਕਹਿ ਰਹੇ ਨੇ ਕਿ ਇਸ ਅਮਨ ਸਮਝੌਤੇ ਤੇ ਦਸਤਖਤ ਕਰਨ ਲਈ ਮੈਂ ਆਪ ਮਿਸਰ ਜਾਵਾਂਗਾ, ਇਜਿਪਟ ਜਾਵਾਂਗਾ। ਤੇ ਉਸ ਮੁਲਾਕਾਤ 'ਚ ਇਹ ਨਾਲੇ ਵੀ ਆਖਿਆ ਗਿਆ ਕਿ ਪਾਕਿਸਤਾਨ 'ਚ ਐਨਰਜੀ ਕ੍ਰਾਈਸਿਸ ਨੇ, ਜਿਹੜੇ ਮਿਨਰਲ ਔਰ ਮਾਈਨਸ ਨੇ ਜਿਹੜੇ ਉਹ IT ਦੇ ਸ਼ੋਬੇ ਨੇ ਜਿਹੜੇ ਉਹਨਾਂ ਤੇ ਗੱਲਬਾਤ ਹੋਈ ਹੈ। ਪਰ ਆਖਿਆ ਜਾ ਰਿਹਾ ਕਿ ਅੰਦਰ ਖਾਤੇ ਦੇ ਵਿੱਚ ਗਲਫ ਦੀ ਕੋਈ ਖਾਸ ਗੱਲਬਾਤ ਹੈ ਜਿਹੜੀ ਉਹ ਪਾਕਿਸਤਾਨ ਤੱਕ ਅਪੜਾਈ ਗਈ ਹੈ ਜਾਂ ਜ਼ਿੰਮੇਦਾਰਾਂ ਨੂੰ ਸੁਨਾਹ ਹੈ ਜਿਹੜਾ ਉਹ ਦਿੱਤਾ ਗਿਆ ਜੀ। टाउनशिप लाहौर से एक प्रॉपर्टी डीलर ने 2 अरब ਦਾ ਫਰਾਡ ਕੀਤਾ ਹੈ। ਕੀ ਖਬਰ ਹੈ ਮਸੂਰ? ਮੁਹੰਮਦ ਸਾਕਿਬ ਜੀ ਇਹਦਾ ਨਾਂ ਹੈ ਔਰ ਮੈਂ ਸੁਣ ਕੇ ਕਿ ਅੱਛਾ ਇਦਾਂ ਵੀ ਹੁੰਦਾ ਆ। ਉਸੇ ਮਹੱਲੇ 'ਚ ਰਹਿੰਦਾ ਸੀਗਾ ਔਰ ਉਸੇ ਮਹੱਲੇ ਦੇ 45 ਲੋਕ ਨੇ ਜਿਹੜੇ ਉਹਨਾਂ ਨੂੰ ਇਹ ਚੂਨਾ ਲੱਗਾ ਹੈ। ਇਹ ਤੇ ਉਹਨੇ 45 ਜਿਨ੍ਹਾਂ ਨੇ ਇੱਕ ਸਾਂਝੀ ਐਪਲੀਕੇਸ਼ਨ ਹੈ ਜਿਹੜੀ ਉਹ ਪੁਲਿਸ ਨੂੰ ਦਿੱਤੀ ਔਰ ਨਾਲ ਪ੍ਰੂਫ ਦਿੱਤੇ ਨੇ। ਇਹ ਕੀ ਕਰਦਾ ਸੀਗਾ ਕਿ ਕਾਰੋਬਾਰ ਇਹ ਜੀ ਇਸ ਕਾਨੂੰਨੀ ਜਿਸ ਸੁਸਾਇਟੀ 'ਚ ਸੀ, ਗੇਟਡ ਸੁਸਾਇਟੀ ਸੀਗੀ, ਇੱਥੇ ਜੀ ਇਹ ਪਲਾਟ ਵਿਕਣ ਡਿਆ, ਕਮਰਸ਼ੀਅਲ ਪਲਾਟ ਆ, ਇਹਦਾ ਮੁੱਲ ਜਿਹੜਾ ਉਹ 3.5 ਕਰੋੜ ਆ। ਮੈਨੂੰ ਬਹੁਤ ਜ਼ਰੂਰੀ ਪੈਸੇ ਚਾਹੀਦੇ ਨੇ, 3 ਕਰੋੜ ਪਰ ਸੌਦਾ ਨਗਦ ਦਾ ਹੋਏਗਾ।
ਹੂੰ ਲੋਕਾਂ ਕੋਲੋਂ ਏਦਾਂ ਪੈਸੇ ਫੜੇ। ਹੂੰ ਜਦੋਂ ਕਿਸੇ ਨੇ ਕਿਹਾ ਕਿ 3 ਕਰੋੜ ਦੇ ਬਹੁਤ ਆ, ਅੱਛਾ ਯਾਰ ਤੂੰ ਏਦਾਂ ਕਰ, ਤੂੰ ਮੈਨੂੰ 7 ਲੱਖ ਰੁਪਈਆ ਦੇਣਾ, ਮੇਰੇ ਕੋਲ 15 ਦਿਨਾਂ ਬਾਅਦ ਤੂੰ ਪ੍ਰੋਫਿਟ ਦੇ ਨਾਲ ਲੈ ਲਵੀਂ, ਆ ਬਸ ਨਿਕਲਣ ਦੇ। ਕਿਸੇ ਨੇ 7 ਲੱਖ ਦਿੱਤਾ ਤੇ ਉਹਨੂੰ ਫਿਰ 7.5 ਲੱਖ ਵਾਪਸ ਕਰਦਾ ਹੈ। 7.5 ਲੱਖ ਜਦੋਂ ਵਾਪਸ ਕਰਦਾ ਸੀ, ਅਗਲੇ ਦਾ ਭਰੋਸਾ ਬਣ ਜਾਂਦਾ ਸੀਗਾ। ਉਹ ਕਹਿੰਦਾ ਭਾਜੀ ਕੋਈ ਇਹੋ ਜਿਹੀ ਇਨਵੈਸਟਮੈਂਟ ਹੈ, ਲੈ ਤੂੰ ਮੇਰੇ ਨਾਲ ਸਾਂਝ ਬਣਾ, ਇਸ ਤਰ੍ਹਾਂ ਤੈਨੂੰ ਤੇਰਾ ਪ੍ਰੋਫਿਟ ਲੱਭਦਾ ਰਹੇਗਾ, ਮੇਰਾ ਤਾਂ ਕੰਮ ਹੀ ਹੈ। ਔਰ ਇਹ ਪਿਛਲੇ 3-4 ਸਾਲ ਤੋਂ ਇਸ ਸੁਸਾਇਟੀ 'ਚ ਕੰਮ ਕਰਨ ਡਿਆ ਸੀਗਾ। ਬਹੁਤ ਕਹਿੰਦੇ ਕਿ ਦਾੜੀ ਸ਼ਾੜੀ ਰੱਖੀ ਔਰ ਧਾਰਮਿਕ ਰੂਪ ਸੀਗਾ ਇਸ ਬੰਦੇ ਦਾ, ਲੋਕਾਂ ਦੇ ਜਨਾਜ਼ੇ ਨੇ ਜਿਹੜੇ ਉਹ ਪੜਾਉਂਦਾ ਸੀਗਾ ਗਾਂ ਹੋ ਕੇ। ਸੋ ਸ਼ੱਕ ਸ਼ੁਬਾਈ ਦੇ ਵੱਲ ਜਾਂਦਾ ਹੀ ਨਹੀਂ ਸੀਗਾ। ਪਰ ਹੁਣ ਜੋ ਕੁਛ ਹੋਇਆ ਕਿ 30 ਸਤੰਬਰ ਦੀ ਰਾਤ ਨੂੰ ਇਹ ਅਚਾਨਕ ਸਭ ਕੁਝ ਛੱਡ ਛਡਾ ਕੇ 200 ਕਰੋੜ 2 ਅਰਬ ਰੁਪਏ ਦਾ ਇਹ ਫਰਾਡ ਕਰਕੇ ਨਿਕਲਿਆ। ਔਰ ਲੋਕ ਨੇ ਜਿਹੜੇ ਉਹਨਾਂ ਨੇ ਇੱਕ WhatsApp ਗਰੁੱਪ ਬਣਾਇਆ। ਹੁਣ ਵੇਖੋ ਅੱਗੇ ਮਾਮਲੇ ਕਿਹੜੇ ਹੁੰਦੇ ਨੇ। ਬਹਰਾਲ ਲਾਹੌਰ ਸ਼ਹਿਰ ਦੇ ਵਿੱਚ ਹੋਣ ਵਾਲੇ ਫਰਾਡ ਨੇ ਜਿਹੜੇ, ਉਹਨਾਂ ਦੇ ਵਿੱਚੋਂ ਇਹਨੂੰ ਇੱਕ ਵੱਡਾ ਫਰਾਡ ਆ ਜਿਹੜਾ ਉਹ ਗਿਣਿਆ ਜਾ ਰਿਹਾ ਜਾਂ ਸ਼ੁਮਾਰ ਕੀਤਾ ਜਾ ਰਿਹਾ। ਜੀ, ਇਹਦੇ ਨਾਲ ਹੀ ਮਸੂਦ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰੀ ਦੀ ਹੁੰਦੀ ਜੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਤੋਂ ਮੰਡੇ ਟੂ ਫਰਾਈਡੇ ਹਫਤੇ 'ਚ 5 ਦਿਨ ਪੇਸ਼ ਕੀਤੀਆਂ ਜਾਂਦੀਆਂ ਨੇ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦਾ ਇਹ ਖੁਲਾਸਾ ਹੁੰਦੀਆਂ ਨੇ। ਔਰ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਯਾਨੀ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ, YouTube ਤੇ, ਇੰਸਟਾਗ੍ਰਾਮ, ਟਿਕਟੌਕ, ਇਹਨਾਂ ਦੇ ਵੀ ਬ੍ਰੌਡਕਾਸਟ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸੁਣਨ ਔਰ ਦੇਖਣ ਵਾਸਤੇ ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ। ਤੇ ਜੇ ਇਹ ਖਬਰਾਂ ਸਪਾਂਸਰ ਕਰਨੀਆਂ ਹੋਣ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਲੋ ਜੀ, ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚੋਂ ਮੈਨੂੰ ਪਰਵੀਨ ਮਸੂਦ ਨੂੰ ਤੇ ਮਸੂਦ ਮਲਿਕ ਜੀ ਉਹਨਾਂ ਨੂੰ ਇਜਾਜ਼ਤ ਦਿਓ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।